ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਹ ਦਰਸਾਉਂਦਾ ਹੈ ਕਿ ਸਿੱਖ ਕੌਮ ਸਿੱਖ ਆਜ਼ਾਦੀ ਦੀ ਸੰਘਰਸ਼ੀਲ ਧਿਰ ਨਾਲ ਖੜੇ ਹਨ। ਸੋ ਦੂਸਰੇ ਪਾਸੇ ਗੱਦਾਰ ਲੌਂਗੋਵਾਲ ਦੇ ਮਰਨ ਸਮਾਗਮ ਮੌਕੇ ਹਰਸਿਮਰਤ ਕੌਰ ਬਾਦਲ ਬਿਕਰਮ ਮਜੀਠੀਆ ਨੇ ਬੀਜੇਪੀ ਨੂੰ ਹੱਥ ਜੋੜ ਹਾਕ ਮਾਰੀ ਕਿ ਸਾਨੂੰ ਆਪਣਾ ਹਿੱਸਾ ਬਣਾ ਲਓ। ਸੋ ਲੱਖ ਦੀ ਲਾਨਤ ਹੈ ਬਾਦਲ ਕੋੜਵੇਂ ਅਤੇ ਇਸ ਦੇ ਪਿਛਲਕ ਤੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो लख की लानत तो शुरू करिए कि पहला यूनीक की सक्सैस तो शुरू करिए। सक्सैस तो शुरू करते हैं, पहला चंगी खबर सुनाई जाती है, फिर उन्ना एड्रेनलिन लैवल वध जाता, फिर माड़ी भी जिहड़ी है वो बंदा सुनन दे जोगा रह जाता है, जां शौक च नहीं जाता। अच्छा, देखो असी ये समझते हैं भी बहुत वार साडे भी इत्थे कई जिहड़े पंजाब तो जाके आउंदे सी जां आउंदे ने कुछ देर पहलां तक, उन्होंने कहना डॉक्टर साहब इत्थे तुसीं गल करदे हो जां चलो गुरुद्वारियां च इत्थे प्रभाव हैगा खालिस्तानियां दा। पंजाब दे विच तां किसे नूं कोई चेता ही नहीं है। उत्थे तां कोई लोग आपो अपने लगे हुए ने, कोठियां बना रहे ने, भईए आ गए ने, पंजाब खाली हो गया, उत्थे किसे नूं कोई फिक्र ही नहीं। पिंडां च तां ਅੰਮ੍ਰਿਤ ਛਕਾਉਣ ਲਈ ਜਿਹੜਾ ਉਹ ਪੰਜ ਪਿਆਰੇ ਨਹੀਂ ਮਿਲਦੇ। ਇਹ ਕਹਾਣੀਆਂ ਬੜਾ ਚਿਰ ਹੈ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਦੇਖੋ ਅਸੀਂ ਇੱਥੋਂ ਦਾ ਫਿਕਰ ਕਰੀਏ। ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਸਾਡੇ ਇਤਿਹਾਸ, ਸਾਡੀਆਂ ਕੁਰਬਾਨੀਆਂ, ਗੁਰੂ ਨਾਨਕ ਪਾਤਸ਼ਾਹ ਚਲ ਨੀਂਹ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ, ਉੱਥੇ ਹਮੇਸ਼ਾ ਹੀ ਇਹ ਸਿਰਾਂ ਦੀ ਫਸਲ ਉਗਦੀ ਰਹਿਣੀ ਹੈ ਜਿਨ੍ਹਾਂ ਨੇ ਸਿਰ ਤਲੀ ਤੇ ਧਰੇ ਹੋਏ ਨੇ। ਔਰ ਮੈਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ 'ਚ ਵੀ ਔਰ ਗੁਫ਼ਤਗੂਆਂ ਦੇ ਵਿੱਚ ਵੀ ਇਹ ਦੁਹਰਾਉਂਦਾ ਹੁੰਦਾ ਕਿ ਭਾਈ ਇਹ ਜਿਹੜਾ ਸਿੱਖ ਕੌਮ ਹੈ ਉਸ ਧਰਤੀ ਦੇ ਉੱਤੇ, ਇਹ ਜਿਵੇਂ ਸਰ ਕਪੂਰ ਸਿੰਘ ਕਹਿੰਦੇ ਸੀ ਕਿ ਵੀ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ ਹੈ, ਉਹਦੀ ਟਿਊਨਿੰਗ ਕੀਤੀ ਜਾਂਦੀ ਹੈ। ਪਰ ਇਸ ਸਾਜ਼ ਦੀ ਤਾਂ ਟਿਊਨਿੰਗ ਹੋਈ ਹੋਈ ਹੈ, ਇਹਨੂੰ ਲੋੜ ਹੀ ਨਹੀਂ ਹੈ। ਸਿਰਫ ਠੀਕ ਉਂਗਲ ਟਿਕਣੀ ਹੈ ਉਸ ਸਾਜ਼ ਦੇ ਉੱਤੇ ਤੇ ਇਹ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਔਰ ਅਸੀਂ ਜੂਨ 84 ਜਾਂ 94 95 ਤੋਂ ਵੀ ਬਾਅਦ ਜਦੋਂ ਕਿ ਇੱਕ ਸਟੇਜ ਤੇ ਹਕੂਮਤ ਨੇ ਇਹ ਭਰਮ ਪਾੜਿਆ ਸੀ ਕਿ ਜੀ ਅਸੀਂ ਡਰੱਗੀ ਬਣਾ ਦਿੱਤੇ, ਜਨਰੇਸ਼ਨ ਮਾਰਤੀ, ਬਾਕੀ ਭਜਾ ਦਿੱਤੇ, ਲੇਕਿਨ ਔਰ ਉਹਦੇ 'ਚੋਂ ਹੀ ਸੌਦਾ ਸਾਧ ਖੜਾ ਕੀਤਾ, ਪੁਸ਼ਾਕ ਉਹ 10ਵੇਂ ਪਾਤਸ਼ਾਹ ਵਾਲੀ ਪੂਰਾ ਸਾਂਗ ਰਚਾ ਕੇ ਔਰ ਉਹਨੂੰ, ਔਰ ਹਜ਼ਾਰਾਂ ਸਿੱਖ ਰਾਤ ਦੇ ਹਨੇਰੇ 'ਚ ਸਲਾਬਤਪੁਰ ਵੱਲ ਨੂੰ ਤੁਰ ਪਏ। ਔਰ ਕਿਵੇਂ ਸਾਰੇ ਪੰਜਾਬ ਦੇ ਵਿੱਚ ਫਿਰ ਇਹ ਹੋਇਆ, ਇਹਨਾਂ ਨੂੰ ਏਜੰਸੀਆਂ ਨੂੰ ਲੱਗਾ ਕਿ ਭਾਈ ਇਹ ਤਾਂ ਕੰਮ ਹੀ ਗੜਬੜ ਹੋ ਗਿਆ। 2007 ਵੀ ਅਸੀਂ ਤਾਂ ਸਮਝਦੇ ਸੀ ਮੁੱਕ ਗਿਆ ਕੰਮ। ਫਿਰ ਉਹਨਾਂ ਨੇ ਟੈਸਟਿੰਗ ਆਫ ਵਾਟਰਸ ਹੁੰਦਾ, ਬਲਵੰਤ ਸਿੰਘ ਰਾਜੋਆਣਾ 2012 'ਚ ਡੈਥ ਵਾਰੰਟ ਟਵਾਈਸ। ਇਹ ਕਦੇ ਨਹੀਂ ਹੋਇਆ, ਸ਼ਾਇਦ ਹੀ ਕਿਸੇ ਪਾਸੇ ਦੇਖਣ 'ਚ ਆਇਆ ਹੋਏ ਕਿ ਭਾਈ ਜਿਹਦੇ ਡੈਥ ਵਾਰੰਟ ਜਾਰੀ ਹੋਣ, ਨੈਕਸਟ ਹੁੰਦਾ ਵੀ ਹੈਂਗ ਹਿਮ, ਡੈਥ ਵਾਰੰਟ ਫਾਈਨਲ ਹੁੰਦੇ ਨੇ। 2 ਵਾਰ ਮੈਜਿਸਟ੍ਰੇਟਸ ਨੇ ਜਾਰੀ ਕਰਕੇ ਵਾਪਸ ਲੈਣੇ ਪਏ। ਅੱਜ ਵੀ ਬਲਵੰਤ ਸਿੰਘ ਰਾਜੋਆਣਾ ਭਾਵੇਂ ਚਲੋ ਪੋਲੀਟੀਕਲੀ ਉਹ ਨੈਗੇਟਿਵਿਟੀ ਕਰਦਾ ਕਈ ਵਾਰ, ਲੇਕਿਨ ਕੌਮ ਦੀ ਤਾਕਤ ਹੈ। ਹੁਣ ਜੇ ਕੌਮ ਦੀ ਤਾਕਤ ਫਾਂਸੀ ਦੇ ਤਖਤੇ ਵੱਲ ਜਾਂਦੇ ਨੂੰ ਜਿਹੜਾ ਉਹ ਸੇਵ ਕਰ ਸਕਦੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਤਾਂ ਕੋਈ ਵੱਡਾ ਮੁੱਦਾ ਜਾਂ ਮਸਲਾ, ਲੇਕਿਨ ਕਾਰਨ ਜਿੱਥੇ ਅਸੀਂ ਫੇਲ ਹੁੰਦੇ ਹਾਂ। ਹੁਣ 2012 'ਚ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਗਿਆ, ਏਜੰਸੀਆਂ ਘਬਰਾ ਗਈਆਂ ਕਿ ਇਹ ਬਲਵੰਤ ਸਿੰਘ ਰਾਜੋਆਣਾ ਤਾਂ ਜਿਸ ਲੈਵਲ ਦਾ ਇਹਨੂੰ, ਇਹ ਤਾਂ ਸ਼ਹੀਦ ਹੋਇਆ ਜਿਹੜਾ ਉਹ ਬਹੁਤ ਮਹਿੰਗਾ ਪਿਆਗਾ ਸਾਨੂੰ, ਇਹ ਤਾਂ ਪੰਜਾਬ ਸਾਰਾ ਕੌਮ ਸਾਰੀ ਰਿਬੈਲੀਅਨ ਲਈ ਖੜੀ ਹੋ ਗਈ। ਉਹਨਾਂ ਨੇ ਉਹ ਕੈਂਸਲ ਕੀਤਾ। ਇਹ ਵੱਖਰੀ ਗੱਲ ਹੈ ਕਿ ਉਹ ਜ਼ਲੀਲ ਕਰਨਾ ਜਾਂ ਕੋਈ ਆਨਸਰ ਹੀ ਨਾ ਕਰਨਾ, ਸੁਪਰੀਮ ਕੋਰਟ ਕੋਲ ਭੇਜਣਾ, ਰਹਿਮ ਦੀ ਅਪੀਲ ਕਰਨਾ, ਵਾਪਸ ਲੈਣਾ, ਸ਼੍ਰੋਮਣੀ ਕਮੇਟੀ ਉਸ ਡਰਾਮੇ। ਫਿਰ 2015 ਉਹਨਾਂ ਨੇ ਕਿਹਾ ਵੀ ਹੁਣ ਜਿੱਥੋਂ ਇਹਨਾਂ ਦੀ ਤਾਕਤ ਨਿਕਲਦੀ ਹੈ, ਗੁਰੂ ਗ੍ਰੰਥ ਉਹਨੂੰ ਹੱਥ ਪਾਓ। ਪਹਿਲਾਂ ਉਹ ਜਿਹੜੇ ਪਖੰਡੀ ਬਾਬਿਆਂ ਰਾਹੀਂ ਕਰ ਹੀ ਰਹੇ ਸੀ, ਕੋਈ ਆਸ਼ੂਤੋਸ਼ ਹੈ, ਕੋਈ ਭਨਿਆਰਾ ਹੈ, ਕੋਈ ਸੌਦਾ ਸਾਧ, ਇਹ ਵੋ। ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਡਾਇਰੈਕਟ ਬੇਅਦਬੀ, ਬੁਰਜ ਜਵਾਰ ਸਿੰਘ ਵਾਲਾ, ਬਰਗਾੜੀ, ਬਾਈਬਲ ਕਰਾਂ, ਰਿਪੀਟ ਕਰਨ ਦੀ ਲੋੜ ਨਹੀਂ ਜੀ। ਚੱਬੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ 'ਚ ਕਿਵੇਂ ਸਰਬੱਤ ਖਾਲਸਾ ਲੱਖਾਂ ਲੋਕ ਆਪ ਮੁਹਾਰੇ ਪਹੁੰਚ ਜਾਂਦੇ ਨੇ। ਔਰ ਉਸ 'ਤੇ ਜਦੋਂ ਕਿ ਬਾਦਲਾਂ ਦੀ ਸਰਕਾਰ ਹੈ, ਉਹ ਇਹ ਸਮਝਦੇ ਸੀ ਏਜੰਸੀਆਂ ਵੀ ਕਿ ਵੀ ਅਸੀਂ ਜੁਝਾਰੂ ਇਹਨਾਂ ਦੇ ਮਾਰ ਦਿੱਤੇ ਤੇ ਇਹਨਾਂ ਦੇ ਆ ਜਿਹੜੇ ਟਰੇਟਰ ਜਿਹੇ ਨੇ, ਮੋਮੋ ਠੱਗਣੇ ਜਿਹੇ, ਇਹਨਾਂ ਦੇ ਹੱਥ ਪਾਵਰ ਦਿੱਤੀ ਹੈ, ਇਹ ਇੰਜੋਏ ਕਰ ਰਹੇ ਨੇ। ਸ਼੍ਰੋਮਣੀ ਕਮੇਟੀ ਵੀ ਇਹਨਾਂ ਕੋਲ ਹੈ,
ਸਰਕਾਰ ਵੀ ਨਾ ਕੋਲ ਹੈ, ਕੋਈ ਪਰਵਾਹ ਨਹੀਂ ਹੈ। ਹੁਣ ਉਹ 4-5 ਲੱਖ ਦਾ ਇਕੱਠ ਜਿਹੜਾ ਹੈ ਉਹ ਇਹ ਕਹਿੰਦਾ ਵੀ ਤੁਹਾਡਾ ਬਣਾਇਆ ਬਾਦਲਾਂ ਦਾ ਦੂਜੇ ਤੀਜੇ ਜਥੇਦਾਰ ਸਭ ਬਾਹਰ ਖਾਰਜ। ਜਗਤਾਰ ਸਿੰਘ ਹਵਾਰਾ ਸਾਡਾ ਜਥੇਦਾਰ ਜਿਹੜਾ ਬੰਦੀ ਹੈ ਰੱਖਿਆ ਹੋਇਆ ਤਿਹਾੜ ਜੇਲ੍ਹ 'ਚ, ਬੀੜੀਆਂ ਹੱਥਕੜੀਆਂ। 5 ਲੱਖ ਲੋਕ ਖੜੇ ਹੋ ਕੇ 5 ਮਿੰਟ ਖਾਲਿਸਤਾਨ ਦੇ ਤੇ ਹਵਾਰੇ ਦੀ ਚੜ੍ਹਦੀ ਕਲਾ ਦੇ ਨਾਅਰੇ ਲੱਗ। ਇਹ ਛੋਟੀਆਂ ਗੱਲਾਂ ਨਹੀਂ ਨੇ, ਕਿਉਂਕਿ ਬਹੁਤਿਆਂ ਨੂੰ ਭੁੱਲ ਜਾਂਦਾ ਹੈ। ਫਿਰ ਕੋਈ ਇੱਕ ਅੱਧਾ ਕੋਈ ਸੈਡ ਵਾਕਿਆ ਹੋ ਜਾਏ ਤੇ ਅਸੀਂ ਉਹ ਨੈਗੇਟਿਵਿਟੀ ਸ਼ੁਰੂ ਕਰ ਦਿੰਦੇ। ਹੁਣ ਇਹੀ ਪਾਰਟ ਜਿਹੜਾ ਚੱਲਦਾ ਉਸੇ ਹਵਾਰੇ ਦੀ ਕਮਾਂਡ ਥੱਲੇ ਅੱਜ ਤੋਂ ਲਗਭਗ 3.5 ਸਾਲ ਪਹਿਲਾਂ ਜਨਵਰੀ ਮਹੀਨੇ 'ਚ 3.5 years ago ਉਹਨਾਂ ਨੇ ਕਾਲ ਦਿੱਤੀ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਚੁੱਕੇ ਨੇ 30 ਸਾਲ 35 ਸਾਲ, ਨਾ ਪੈਰੋਲ, ਨਾ ਉਹਨਾਂ ਨੂੰ ਛੱਡਣ ਦਾ ਨਾ ਕੋਈ ਹੋਰ ਕੋਈ ਉਹਦੇ ਤੇ ਐਕਸ਼ਨ ਉਹਨੂੰ ਕਰੋ। ਮੋਰਚਾ ਕੌਮੀ ਇਨਸਾਫ ਮੋਰਚਾ ਇਹ ਗਠਤ ਜਿਹੜਾ ਉਹਨਾਂ ਤੋਂ ਹੀ ਕਮਾਂਡ ਲੈਂਦਾ, ਉਹਨਾਂ ਦਾ ਹੀ ਧਰਮ ਪਿਤਾ ਬਾਬਾ ਭਾਈ ਗੁਰਚਰਨ ਸਿੰਘ ਸ਼ਾਇਦ ਜਾਂ ਗੁਰਬਚਨ ਸਿੰਘ ਨੇ ਉਹਨਾਂ ਦੀ ਕਮਾਂਡ। ਹਾਲਾਂਕਿ ਉਹਦੇ 'ਚ ਵੀ ਕਈ ਤਬਦੀਲੀਆਂ ਹੋਈਆਂ ਅੰਦਰੂਨੀ, ਕਈ ਕੁਝ ਚੱਲ ਰਿਹਾ ਹੁੰਦਾ ਹੈ। ਇਹ ਕਿਹੜੀ ਜੇ ਅਸੀਂ ਇਹ ਦੇਖੀਏ ਵੀ ਜਿਹੜੇ ਲੜਨ ਮਰਨ ਲਈ ਤੁਰੇ ਹੁੰਦੇ ਨੇ ਕਾਜ਼ ਲਈ ਵੀ, ਉਹ ਵੀ ਕਿਤੇ ਨਾ ਕਿਤੇ ਆਪਣੀ ਹੋਮ ਹੈ, ਆਪਣੀ ਇੰਪੋਰਟੈਂਸ ਉਸ ਦਾ ਸ਼ਿਕਾਰ ਹੋ ਜਾ। ਲੇਕਿਨ ਇਹਦੇ ਬਾਵਜੂਦ ਕਿ ਵੀ ਸਰਕਾਰ ਨੇ ਵੀ ਇਹ ਦੇਖਿਆ ਕਿ ਵੀ ਦੇਖੋ ਆਪੇ ਹੀ ਥੱਕ ਥੁੱਕ ਕੇ ਮੁੜ ਜਾਣਗੇ ਕਿੰਨੇ। ਇਹ ਠੀਕ ਹੈ ਵੀ ਕਈ ਫੇਜ਼ ਆਏ, ਕਈ ਵਾਰੀ ਜਦੋਂ ਸ਼ੁਰੂ ਹੋਇਆ ਸੀ ਇਨਸਾਫ ਮੋਰਚਾ ਉਦੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੁੰਦਾ ਸੀ, ਫਿਰ ਸੈਂਕੜਿਆਂ ਫਿਰ ਆਵਾਜ਼ਾਂ ਦੇਣੀਆਂ ਪੈਂਦੀਆਂ ਸੀ ਕਿ ਭਾਈ ਆ ਜਾਓ ਦੂਸਰੇ 'ਤੇ। ਲੇਕਿਨ ਮੈਂ ਇਸ ਗੱਲ ਦੇ ਲਈ ਕੌਮੀ ਇਨਸਾਫ ਮੋਰਚਾ ਬਾਪੂ ਜੀ ਔਰ ਉਹਨਾਂ ਦੀ ਟੀਮ ਜਿਹੜੇ ਨਿਹੰਗ ਸਿੰਘ ਵੀ ਬੈਠੇ ਹੋਏ ਨੇ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਕੰਟੀਨਿਊਟੀ ਰੱਖੀ। ਬਿਲਕੁਲ ਹੁਣ ਚੋਣਾਂ ਡਿਊ ਨੇ, ਜ਼ਾਹਰ ਹੈ ਵੀ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਨੋ ਮੈਟਰ ਤੁਸੀਂ ਕਿੰਨੀਆਂ ਵੋਟਾਂ ਕੱਟੋ, ਕਿੰਨੇ ਪ੍ਰਵਾਸੀ ਲਿਆ ਕੇ ਵਾੜੋ, ਕਿੰਨਾ ਦੂਜਾ, ਪਰ ਜਿਹੜਾ ਕੋਰ ਸਿੱਖ ਵੋਟਰ ਹੈ ਉਹ ਅਲਟੀਮੇਟਲੀ ਅੱਜ ਵੀ ਪੰਥਕ ਹੈ। ਬਾਦਲਾਂ ਨੇ ਪੰਥ ਵੇਚਿਆ ਹੋਏਗਾ ਲੇਕਿਨ ਪੰਥ ਤਾਂ ਨਹੀਂ ਵਿਕਿਆ ਹੈ, ਪੰਥ ਤਾਂ ਉਹੀ ਹੈ। ਬਾਦਲਾਂ ਨੇ ਆਪਣਾ ਪੰਥ ਜਿਹੜਾ ਬਣਾਇਆ, ਜਿਹੜੇ ਬਾਦਲਾਂ ਦੇ ਲਾਇਲ ਹੋਏ ਉਹ ਜਾ ਕੇ ਜੁੱਤੀਆਂ ਚੱਟਣ, ਜੁੱਤੀਆਂ ਖਾਣ, ਇਹ ਉਹਨਾਂ ਦੇ ਦਾ ਅਮਲ ਹੈ ਜੋ ਕਰਨਾ ਚਾਹੁਣ। ਪਰ ਜਿਹੜਾ ਸਿੱਖ ਕੌਮ ਨਾਲ ਜੁੜਿਆ ਹੋਇਆ, ਜਿਨ੍ਹਾਂ ਦੇ ਲਈ ਪੰਥ ਦਾ ਮਤਲਬ ਇੰਨਾ ਡੂੰਘਾ ਹੈ, ਜਿਸ ਦਾ ਮੈਂ ਅਕਸਰ ਕਨਿੰਗਮ ਨੇ ਜਿਹੜਾ ਅੰਗਰੇਜ਼ ਰੈਜ਼ੀਡੈਂਟ ਸੀ ਲੁਧਿਆਣੇ ਦੇ ਵਿੱਚ 1846 ਦੀ ਜਦੋਂ ਪਹਿਲੀ ਅੰਗਰੇਜ਼ ਸਿੱਖ ਜੰਗਾਂ ਦੇ ਅੱਡ-ਅੱਡ ਥਾਵਾਂ 'ਤੇ ਲੜੀ ਗਈ, ਅਲੀਵਾਲ, ਮੁਦਕੀ ਔਰ ਫਿਰੋਜ਼ ਸ਼ਾਹ ਫਾਈਨਲ ਸਭਰਾਵਾਂ ਦੇ ਵਿੱਚ ਹੋਈ ਸਤਲੁਜ ਦੇ ਕੰਢੇ। ਔਰ ਉਹ ਕਨਿੰਗਮ ਕਹਿੰਦਾ ਹੈ ਵੀ ਮੈਂ ਦੇਖਿਆ ਵੀ ਇੱਕ ਬਿਰਧ ਜਿਹੜਾ ਫੌਜੀ ਹੈ ਜਿਹਦੇ ਸਰੀਰ 'ਚੋਂ ਖੂਨ ਵਗ ਰਿਹਾ ਔਰ ਦੂਸਰਾ ਉਹ ਪੂਰਾ ਕਹਿੰਦਾ ਤਲਵਾਰ ਲੈ ਕੇ ਮੇਰੇ ਵੱਲ ਵੱਧਦਾ ਆਉਂਦਾ। ਕਹਿੰਦਾ ਮੈਂ ਉਹਨੂੰ ਰੋਕਿਆ, ਉਹਨੂੰ ਮੈਂ ਕਿਹਾ ਵੀ ਤੁਹਾਡੀ ਫੌਜ ਹਾਰ ਗਈ ਹੈ, ਅੱਧੀ ਡੁੱਬ ਗਈ ਹੈ ਦਰਿਆ ਦੇ ਵਿੱਚ, ਜਰਨੈਲ ਤੁਹਾਡੇ ਸਭ ਦੌੜ ਗਏ ਨੇ, ਤੂੰ ਹਥਿਆਰ ਕਿਉਂ ਨਹੀਂ ਸੁੱਟਦਾ? ਕਹਿੰਦਾ ਵੀ ਉਹਨੇ ਕਿਹਾ ਵੀ ਅਜੇ ਪੰਥ ਦਾ ਹੁਕਮ ਨਹੀਂ ਆਇਆ। ਔਰ ਇਹ ਕਹਿ ਕੇ ਉਹਨੇ ਮੇਰੇ ਤੇ ਵਾਰ ਕਰਨਾ ਚਾਹਿਆ, ਕੀਤਾ, ਮੈਂ ਵੀ ਮੋੜਵਾਂ ਵਾਰ ਕੀਤਾ ਔਰ ਉਹ ਆਪਣੇ ਜ਼ਖਮਾਂ ਦੀ ਤਾਬ ਨਾਲ ਲਿਆਂਦਿਆਂ ਜਿਹੜਾ ਉਹ ਸ਼ਹੀਦ ਹੋ ਗਿਆ ਮੌਕੇ 'ਤੇ। ਕਹਿੰਦਾ ਵੀ ਮੈਂ ਲੁਧਿਆਣੇ ਬੈਠਾ ਸੀ ਪਹਿਲਾਂ ਵੀ ਔਰ ਮੈਨੂੰ ਇਹ ਪਤਾ ਸੀ ਵੀ ਇਹ ਲੀਡਰਸ਼ਿਪ ਹੈ, ਇਹ ਪੰਚਾਇਤਾਂ ਨੇ, ਫੌਜੀ ਪੰਚਾਇਤ ਹੈ, ਇਹ ਦੂਜਾ ਹੈ ਵੀ ਮੈਨੂੰ ਇਹ ਲੱਗਾ ਵੀ ਇਹ ਪੰਥ ਕੀ ਹੈ। ਫਿਰ ਉਹ ਕਹਿੰਦਾ ਵੀ ਜਦੋਂ ਲਾਹੌਰ ਸਾਡੇ ਕਬਜ਼ੇ 'ਚ ਆ ਗਿਆ, ਮੈਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ 'ਚ ਇੱਕ ਖੇਤ ਦੇ ਵਿੱਚ ਬਾਬਾ ਬਜ਼ੁਰਗ ਜਿਹੜਾ ਕੰਮ ਕਰ ਰਿਹਾ ਸੀ ਉਹਦੇ ਕੋਲ ਗਿਆ, ਘੋੜਿਆਂ 'ਤੇ ਹੀ ਜਾਂਦੇ ਜੁੰਦੇ ਸੀ। ਉਹਨੂੰ ਮੈਂ ਪੁੱਛਿਆ ਕਿ ਵੀ ਬਾਬਾ ਇਹ ਪੰਥ ਕੀ ਹੁੰਦਾ ਹੈ? ਕਹਿੰਦਾ ਵੀ ਉਹ ਇੱਕਦਮ ਖੜਾ ਹੋਇਆ, ਉਹਦੇ ਚਿਹਰੇ ਦੀ ਰੰਗਤ ਬਦਲੀ, ਉਸ ਦੇ ਚਿਹਰੇ 'ਤੇ ਕੋਈ ਰੂਹਾਨੀ ਜਿਹਾ ਨੂਰ ਆਇਆ ਔਰ ਉਹਨੇ 3 ਵਾਰ ਕਿਹਾ ਪੰਥ ਪੰਥ ਪੰਥ। ਕਹਿੰਦਾ ਮੈਨੂੰ ਲੱਗਾ ਵੀ ਇਹ ਕੋਈ ਸਧਾਰਨ ਨਹੀਂ ਹੈ, ਇਹ ਰੂਹਾਨੀ ਕੋਈ ਖੇਲ ਹੈ। ਇਹ ਹੁਣ ਕਨਿੰਗਮ ਦੀ ਦਾ ਜਿਹਨੂੰ ਖਾਲਸਾ ਸਮਾਚਾਰ ਨੇ ਵੀ ਛਾਪਿਆ ਸੀ, ਮੈਂ ਬਚਪਨ 'ਚ ਵੀ ਪੜ੍ਹਿਆ, ਪਿਛਲੇ ਦਿਨਾਂ 'ਚ ਮੈਂ ਆਪਣੇ ਪੁਰਾਣੇ ਕਾਗਜ਼ ਫਰੋਲ ਰਿਹਾ ਸੀ ਤੇ ਸੰਤ ਸਿਪਾਹੀ ਦੀ ਇੱਕ ਜਿਹੜੀ ਹੈ ਐਡੀਸ਼ਨ ਉਸ ਦੇ ਵਿੱਚ ਵੀ ਇਸ ਦਾ ਮੈਂਸ਼ਨ ਨਜ਼ਰ ਆਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਦੁਸ਼ਮਣ ਜਦੋਂ ਪਲਾਨ ਕਰਦਾ ਹੈ, ਉਹਨਾਂ ਨੇ ਤਾਂ ਸਮਝਿਆ ਡੋਗਰੇ ਖਰੀਦੇ ਹੋਏ ਨੇ ਮਿਸਰ, ਇਵੇਂ ਹੀ ਦਿੱਲੀ ਦੇ ਹਾਕਮ ਸਮਝਦੇ ਨੇ ਵੀ ਜਿਨ੍ਹਾਂ ਕੋਲ ਸ਼੍ਰੋਮਣੀ 4 ਅਸੀਂ ਵੱਡੇ ਗੁਰਦੁਆਰੇ ਕਬਜ਼ੇ ਕਰ ਲਏ, ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਕਮੇਟੀ, ਜੰਮੂ ਕਸ਼ਮੀਰ ਬੋਰਡ ਵੀ, ਦਿੱਲੀ ਗੁਰਦੁਆਰਾ ਕਮੇਟੀ ਵੀ, ਹਰਿਆਣਾ ਕਮੇਟੀ ਵੀ, ਸ਼੍ਰੋਮਣੀ ਕਮੇਟੀ ਸਾਡੀ ਐਕਸਟੈਂਸ਼ਨ ਬਣੀ ਹੋਈ ਹੈ, ਜੋ ਬਾਦਲਾਂ ਨੂੰ ਕਿਹਾ ਉਹਨਾਂ ਨੇ ਉਹ ਉੱਥੇ ਲਾਗੂ ਕਰਵਾਇਆ। ਵੀ ਇਹ ਹੈ ਕੀ ਐਲੀਮੈਂਟ। ਹੁਣ ਜਦੋਂ
ਅਮਿਤ ਸ਼ਾਹ ਇਹ ਕਹਿੰਦਾ ਹੈ ਕਿ ਵੀ ਇਸ ਸ੍ਰਿਸ਼ਟੀ ਕੋ ਬ੍ਰਹਮਾ ਨੇ ਬਣਾਇਆ ਹੈ। ਜਦੋਂ ਉਹਨੂੰ ਪੁੱਛਿਆ ਜਾਂਦਾ ਜੀ ਕੀ ਤੁਸੀਂ 2027 ਚ ਪੰਜਾਬ ਫਤਹ ਹੋਏਗਾ ਬੀਜੇਪੀ, ਉਹ ਕਹਿੰਦਾ इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। ये है ਜਿਹੜਾ ਹਿੰਦੂ ਮਾਈਂਡ, ਬਾਹਮਣ ਮਾਈਂਡ, ਹਿੰਦੂਤਵੀ ਮਾਈਂਡ, ਨਾਗਪੁਰੀ ਮਾਈਂਡ, RSS ਮਾਈਂਡ, ਉਹਨੂੰ ਸਮਝ ਨਹੀਂ ਆ ਰਹੀ ਵੀ ਅਸੀਂ ਇੰਨਾ ਕੁਝ ਕਾਬੂ ਕੀਤਾ ਹੋਇਆ ਸਾਰੇ ਪਾਸੇ। ਆ ਨਕਲੀ ਜਿਹੇ ਨਿਹੰਗ ਬਣਾ ਕੇ ਸਨਾਤਨੀ ਆਰਤੀਆਂ ਵੀ ਕਰੀ ਜਾਂਦੇ ਨੇ, ਬੜੇ ਬੜੇ ਤਿਲਕ ਵੀ ਲਾਉਣ ਲੱਗ ਗਏ, ਕੁੰਭ ਵੀ ਜਾ ਕੇ ਨਹਾਉਣ ਲੱਗ ਗਏ, ਬਾਕੀ ਵੀ ਪਤਾ ਨਹੀਂ ਕੀ ਉੱਥੇ ਸਾਰੀਆਂ ਹੀ ਉਹ ਲਾਲ ਮੌਲੀ ਦੇ ਧਾਗੇ ਬੰਨ੍ਹ ਕੇ ਵੀ ਤੁਰੇ ਫਿਰਨ ਵਾਲੇ ਨੇ, ਜਗਰਾਤੇ ਵੀ ਕਰਨ ਲੱਗ ਗਏ। ਕੋਈ ਕੁਛ ਕਦੇ ਕੁਛ, ਗਣੇਸ਼ ਨੂੰ ਦੁੱਧ ਵੀ ਪਿਆਉਣ ਵਾਲੇ ਸੀਗੇ ਵਿੱਚੋਂ ਵਿੱਚ ਸਾਰੇ। ਉਹ ਕਹਿੰਦੇ ਵੀ ਇਹਦੇ ਬਾਵਜੂਦ ਇਹ ਕਿੱਥੋਂ ਨਿਕਲ ਆਉਂਦਾ ਪੰਥ। ਇਹ ਸਿੱਖ ਜਿਹੜੇ ਨੇ ਅਲਟੀਮੇਟਲੀ ਉਹਨਾਂ ਦਾ ਜਿਹੜਾ ਪਾਰਟ ਹੈ, ਆ ਹੁਣ ਗੁਰਸਿਮਰਤ ਮੰਡ ਜਿਹੜਾ ਖੜਾ ਕੀਤਾ ਸੀ, ਜਿਹੜਾ ਹਰ ਹਰ ਮਹਾਦੇਵ ਵੀ ਕਰਨਾ, ਜੈ ਮੋਦੀ ਜੀ ਕੀ ਜੈ, ਉਹ ਜਦੋਂ ਉਹ ਕਾਬੂ ਜਾਂ ਦੂਜਾ ਉਹਦਾ ਇੱਕ ਫਨ ਬਣੇ, ਉਹਦੇ ਕਿੰਨੇ ਹੀ ਮੀਮਸ ਬਣੇ ਹੋਏ ਨੇ। ਉਹ ਕਹਿੰਦਾ ਮੇਰੇ ਇਹਨੇ ਮਾਰੀਆਂ ਮੁੰਡਾ, ਉਹਨੂੰ ਅੱਡ ਮਾਰਿਆ, ਉਹਨੂੰ ਅੱਡ ਕੁੱਟਿਆ, ਮੇਰੀ ਬਾਂਹ ਤੇ ਉਹਨਾਂ ਨੇ ਨਹੀਂ ਦੇਖ ਲਿਆ ਵੀ ਖਾਲਿਸਤਾਨ ਮੁਰਦਾਬਾਦ ਲਿਖਿਆ, ਨਹੀਂ ਤਾਂ ਮੈਨੂੰ ਛੱਡਣਾ ਥੋੜੀ ਸੀ ਉਹਨਾਂ ਨੇ। ਹੁਣ ਇਹਨਾਂ ਨੂੰ ਵੀ ਔਰ ਹਰ ਇੱਕ ਨੂੰ ਇਸ ਗੱਲ ਦਾ ਜਿਹੜਾ ਇਹ ਤੋਖਲਾ ਰਹਿੰਦਾ ਆਲਵੇਜ਼ ਕਿ ਸਿੱਖਾਂ ਹੁਣ ਉਹ ਕਿੱਥੋਂ ਸਪਿਰਿਟ ਆਉਂਦੀ ਹੈ। ਇਹਦੇ ਬਾਵਜੂਦ ਉਹਨਾਂ ਦੇ ਅਦਾਰੇ, ਸੋਸ਼ਲ ਮੀਡੀਆ ਨਫ਼ਰਤ ਨਾਲ ਸਾਰਾ ਭਰਿਆ ਹੋਇਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਜਦੋਂ ਏਜੰਸੀਆਂ ਨੂੰ ਵੀ ਨਜ਼ਰ ਆਇਆ ਕਿ ਵੀ ਇਹ ਫੈਕਟਰ, ਬੀਜੇਪੀ ਨੂੰ ਵੀ ਨਜ਼ਰ ਆਇਆ ਕਿ ਵੀ ਇਹ ਫੈਕਟਰ ਬੜਾ ਇੰਪੋਰਟੈਂਟ ਹੈ। ਹੁਣ ਇਨਸਾਫ ਮੋਰਚੇ ਨੇ 15 ਅਗਸਤ ਦੀ ਕਾਲ ਦਿੱਤੀ ਸੀ ਚੰਡੀਗੜ੍ਹ ਦੇ ਵਿੱਚ ਮਾਰਚ ਕਰਨ ਦੀ, ਗਵਰਨਰ ਨੂੰ ਮੈਮੋ ਦੇਣਾ। ਹੁਣ ਉਹਦੇ 'ਚ ਮੇਰਾ ਜਿਹੜਾ ਫਿਕਰ ਹੈ, ਮੈਂ ਜਦੋਂ ਇਹ ਸਾਰੀਆਂ ਪਿਛਲੀਆਂ ਘਟਨਾਵਾਂ ਸੁਣਾਈਆਂ ਨੇ, 2008 ਵਾਲੀ ਵੀ, 12 ਵੀ, 2015 ਵੀ, ਔਰ ਫਿਰ ਬਰਗਾੜੀ ਜਿਹੜਾ ਮੋਰਚਾ ਲੱਗਾ, ਲੇਕਿਨ ਇਨ ਦਾ ਐਂਡ ਆਫ ਦਾ ਡੇ ਮੇਲਾ ਕੋ ਹੋਰ ਲੁੱਟ ਗਿਆ। ਕੌਮ ਨੇ ਆਪਣਾ ਜਜ਼ਬਾਤ ਦਿਖਾਇਆ, ਪਰ ਅਲਟੀਮੇਟਲੀ ਗੇਮ ਏਜੰਸੀਆਂ ਦੀ ਹੁੰਦੀ ਹੈ। ਔਰ ਮੇਰਾ ਮੱਥਾ ਠਣਕਿਆ ਸੀ ਜਦੋਂ ਕਿ ਪਹਿਲੀ ਵਾਰ ਆਫਟਰ 31 ਸਾਲ ਹੋ ਗਏ ਨੇ ਜਥੇਦਾਰ ਹਵਾਰਾ ਨੂੰ ਕਿ ਜੀ ਵੀਡੀਓ ਆਈ ਹੈ ਜੀ ਉਹਨਾਂ ਦੀ ਬੜੀ, ਔਰ ਕਿਉਂਕਿ ਪਹਿਲਾਂ ਸਾਡਾ ਹੁਣ ਮੀਡੀਆ 'ਚ ਹੋਣ ਕਰਕੇ ਵੀ ਪਹਿਲੀ ਉਹ ਆਈ, ਸਰਕਾਰੀ ਚੈਨਲਾਂ 'ਤੇ ਵੀ ਚੱਲੀ, ਉਹਨਾਂ ਦੇ ਜਿਹੜੇ ਯੂਟਿਊਬਰ ਨੇ ਬਿਠਾਏ ਉਹਨਾਂ 'ਤੇ ਵੀ ਚੱਲੀ, ਆਪਣਿਆਂ ਨੇ ਵੀ ਚਲਾਈ, ਕਿਉਂਕਿ ਹਵਾਰਾ ਜਿਹਦੇ 'ਚ ਉਹ ਕਾਲ ਦਿੱਤੀ ਆ ਉਹਨਾਂ ਨੇ ਕਿ ਇਨਸਾਫ ਮੋਰਚੇ 'ਚ ਸ਼ਾਮਲ ਹੋਵੋ, ਪੀਸਫੁਲ ਰਹੋ, ਇਹ ਉਹ। ਹਾਲਾਂ ਪਹਿਲਾਂ ਮੇਰਾ ਇੰਪੈਕਟ ਸੀ ਕਿ ਵੀ ਇਹ ਉਹਨਾਂ ਦੀ ਲਿਪ ਸਿੰਕਿੰਗ ਨਹੀਂ ਹੈ, ਜਿਹੜੇ ਬੋਲ ਨੇ ਔਰ ਲਿਪਸ ਨੇ, ਮੈਨੂੰ ਲੱਗਾ ਵੀ ਇਹ AI ਜਨਰੇਟਡ ਵੀਡੀਓ ਹੈਗੀ ਹੈ। ਸਾਡੀ ਟੀਮ ਨੂੰ ਵੀ ਇਵੇਂ ਹੀ ਓਬਜ਼ਰਵ ਕੀਤਾ, ਲੇਕਿਨ ਇਵੈਂਚੁਅਲੀ ਉਹ ਜਿਹੜੇ ਡੀਲ ਕਰਦੇ ਨੇ ਜਥੇਦਾਰ ਸਾਹਿਬ ਹਵਾਰਾ ਸਾਹਿਬ ਨਾਲ, ਉਹਨਾਂ ਨੇ ਕਿਹਾ ਨਹੀਂ ਅਸਲੀ ਹੈ। ਫਿਰ ਸਾਨੂੰ ਲੱਗਾ ਵੀ ਇਸ ਕੁਛ ਦੀ ਪਰਮਿਸ਼ਨ ਲੈ ਕੇ ਜਾਂ ਏਜੰਸੀਆਂ ਨੇ ਕਿਉਂ ਤਿਆਰ ਕਰਵਾਈ। ਫਿਰ ਇਹ ਵੀ ਗੱਲ ਸਾਹਮਣੇ ਆਈ ਕਿ ਬਈ ਉਹ ਇੱਕ ਬਣਾਈ ਉਹ ਜੈਨੂਨ ਹੈ ਵੀਡੀਓ, ਲੇਕਿਨ ਜਿਹੜੀ ਉਹਦੇ 'ਚ ਅਖੀਰਲੀ ਲਾਈਨ ਜਥੇਦਾਰ ਹਵਾਰਾ ਨੇ ਗਵਰਨਮੈਂਟ ਨੂੰ ਵੀ ਕਿਹਾ ਸੀ ਕਿ ਭਾਈ ਤੁਸੀਂ ਜਿਹੜਾ ਇਹਨਾਂ ਨੂੰ ਜਿਹੜਾ ਉਹ ਪ੍ਰੋਟੈਸਟ ਕਰਨ ਦਿਓ ਔਰ ਉਹਨੂੰ ਡਿਸਰਪਟ ਨਾ, ਉਹ ਉਹਨਾਂ ਨੇ ਕੱਟ ਦਿੱਤੀ। ਨਤੀਜਾ ਇਹ ਹੋਇਆ ਵੀ ਹੁਣ ਕੌਮੀ ਇਨਸਾਫ ਮੋਰਚੇ ਨੇ ਤਾਂ ਚਲੋ ਉਹਨਾਂ ਨੂੰ ਲੱਗਾ ਵੀ ਜਥੇਦਾਰ ਹਵਾਰਾ ਨੇ ਅਪੀਲ ਕੀਤੀ, ਔਰ ਦੂਜਾ ਲੋਕ ਵੱਡੀ ਗਿਣਤੀ 'ਚ ਗਏ ਉਹਨਾਂ ਦੇ ਉੱਤੇ, ਜੋ ਉਹਨਾਂ ਨੇ ਉੱਥੇ ਵਾਟਰ ਕੈਨਨ ਛੱਡੀਆਂ ਔਰ ਟੀਅਰ ਗੈਸ ਔਰ ਡਰੋਨਸ ਦੇ ਨਾਲ। ਹੁਣ ਇਹਨੇ ਹੋਰ ਵੀ ਸਿੱਖਾਂ ਨੂੰ ਵੀ ਜਬੇ ਬਾਣ ਲੱਗ ਗਿਓ, ਤਬੇ ਰੋਸ ਜਾਗਿਓ ਹੈ ਨਾ। ਉਹਨਾਂ ਨੇ 15 ਅਗਸਤ ਦਾ ਇਹ ਵਾਕਿਆ ਹੋਇਆ, ਉਹਨਾਂ ਨੇ ਕਾਲ ਦਿੱਤੀ ਕਿ ਵੀ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ। ਹੁਣ ਇਹ ਇੱਕ ਟੈਸਟ, ਇੱਕ ਪਾਸੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜਿਹੜੀ ਕਿ B ਟੀਮ ਹੈ RSS ਦੀ, ਦਿੱਲੀ 'ਚ ਅਮਿਤ ਸ਼ਾਹ ਬੈਠਾ ਹੈ, ਇੱਧਰ BJP ਜੋੜ ਤੋੜ ਕਰ ਰਹੀ ਹੈ ਵੀ ਉਹਨਾਂ ਨੇ ਇਸ ਸਾਰੇ ਨੂੰ ਕਿਵੇਂ ਕਰਨਾ। ਪਰ ਜਿਸ ਲੈਵਲ ਦੇ ਉੱਤੇ ਪੰਜਾਬ ਦੇ ਲੋਕਾਂ ਨੇ, ਔਰ ਮੰਗ ਕੀ ਸੀ ਪੰਜਾਬ ਬੰਦ ਦੀ ਕਿ ਬੰਦੀ ਸਿੰਘ ਰਿਹਾ ਕਰੋ, ਵੀ ਇਹਨਾਂ ਨੇ ਆਪਣਾ, ਔਰ ਜਿੰਨੀ ਕਾਮਯਾਬ ਇਹ ਹੋਈ, ਕਿਉਂਕਿ ਜੇ ਮੈਂ ਆਪਣੇ ਮੀਡੀਆ ਨੂੰ ਕੋਟ ਕਰਾਂ ਜਿਹੜੇ ਸਿੱਖ ਸਿੰਪੈਥੈਟਿਕ ਹੈ, ਫਿਰ ਲੱਗੇਗਾ ਜੀ ਉਹਨਾਂ ਨੇ ਤਾਂ ਕਰਨਾ। ਹੁਣ ਇਹ ਟ੍ਰਿਬਿਊਨ ਆਰੀਆ ਸਮਾਜੀਆਂ ਦੀ ਅਖਬਾਰ ਬਿਲਕੁਲ ਮੋਦੀ ਦੇ ਜਿਹੜੇ ਨੇ ਟੌਂਟ ਪਟੌਂਟ ਸਾਰੇ, ਉਹਦੀ ਹੈਡਲਾਈਨ ਹੈ ਪੰਜਾਬ ਸੀਜ਼ ਕੰਪਲੀਟ ਸ਼ਟ ਡਾਊਨ ਐਜ਼ ਪ੍ਰੋਟੈਸਟਰਸ ਰੈਲੀ ਫॉर ਬੰਦੀ, ਕੰਪਲੀਟ ਸ਼ਟ ਡਾਊਨ। ਔਰ ਉਹਦੇ 'ਚ ਉਹਨੇ ਕਿਹਾ ਕਿ ਸਟੇਟ ਵਿਟਨੈਸਡ a near total shutdown on Friday as Qawmi Insaf Morcha's Punjab Bandh call from 7 AM to 2 PM resonated across districts. ਉਹਨਾਂ ਨੇ 2 ਵਜੇ ਤੱਕ ਜਿਹੜੀ ਹੈ ਉਹ ਕਾਲ ਉਹਨੇ ਕਿਹਾ ਵੀ ਸਾਰਾ ਪੰਜਾਬ ਦੇ ਵਿੱਚ ਇਹ ਆਵਾਜ਼ ਫੈਲੀ। ਪਬਲਿਕ ਟਰਾਂਸਪੋਰਟ ਵਾਸ ਸਸਪੈਂਡਡ,
private vehicles were stranded, markets wore a deserted look as Panthak organizations and farmer unions joined the protest demanding the release of Sikh prisoners referred to as Bandi Singhs. ਸਾਰਾ ਪੰਜਾਬ ਸ਼ਟ ਡਾਊਨ। ਜੀ। ਫਿਰ ਹੈਵੀ ਪੁਲਿਸ ਪ੍ਰੈਜ਼ੈਂਸ ਸੀ ਸਾਰੇ ਜ਼ਿਲ੍ਹਿਆਂ ਦੀ, ਉਹਦੀ ਖਬਰ ਹੈ। ਆਲਮੋਸਟ ਆਲ ਐਜੂਕੇਸ਼ਨਲ ਇੰਸਟੀਚਿਊਟਸ, ਕਮਰਸ਼ੀਅਲ ਐਸਟੈਬਲਿਸ਼ਮੈਂਟਸ, ਟਰਾਂਸਪੋਰਟ ਸਰਵਿਸਿਜ਼ ਰਿਮੇਨਡ ਅਫੈਕਟਡ ਇਨ ਜਲੰਧਰ। ਆਲ ਪ੍ਰਾਈਵੇਟ ਐਂਡ ਏਡਡ ਐਜੂਕੇਸ਼ਨਲ ਇੰਸਟੀਟਿਊਸ਼ਨਸ ਰਿਮੇਨਡ ਸ਼ਟ। ਫਿਰ ਹਾਈਵੇਜ਼ ਕਨੈਕਟਿੰਗ ਜਿਹੜੇ ਸਾਰੇ ਸ਼ਹਿਰਾਂ ਦੇ, ਉਹਨਾਂ ਦੇ ਉੱਤੇ ਬਿਲਕੁਲ ਜਿਹੜਾ ਸੁਨਸਾਨ ਸੀ। ਔਰ ਉਹਨਾਂ ਨੇ ਕਿਹਾ ਕਿ ਦਾ ਯੂਜੂਅਲੀ bustling markets in Ludhiana, including Chauda Bazaar and Kumar Mandi, wore a deserted look. Faridkot and Moga meanwhile also observed near total shutdown. ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੈ। ਜੀ। ਹੁਣ ਇਹਦੇ 'ਚ ਕੀ ਨੈਗੇਟਿਵਿਟੀ ਹੋਏਗੀ, ਕੀ ਕਰਨਗੇ, ਕੀ ਨਹੀਂ, ਹੁਣ ਇਹਦੇ 'ਚ ਇਹ ਤਾਂ ਕਹਿ ਨਹੀਂ ਸਕਦੇ ਕਿ ਜੀ ਇਹ ਸਰਕਾਰ ਨੇ ਕਾਮਯਾਬ ਕਰਾਤਾ। ਸਰਕਾਰ ਤਾਂ ਜਿਹੜੀ ਹੈ, ਹਾਲਾਂਕਿ ਜਦੋਂ ਉਹਨਾਂ ਨੂੰ ਜਿਹੜਾ ਲੋਕਾਂ ਦਾ ਟੈਂਪਰੇਚਰ ਸਮਝ ਆਉਣਾ ਸ਼ੁਰੂ ਹੋਇਆ, ਸਭ ਇਲੈਕਸ਼ਨਾਂ ਸਾਹਮਣੇ ਇਹਨਾਂ ਨੂੰ ਦੇਖ ਕੇ, ਤੇ ਭਗਵੰਤ ਮਾਨ ਨੇ ਵੀ ਚਿੱਠੀ ਲਿਖਤੀ ਕਿ ਜੀ 10 ਦਿਨ ਦੀ ਪੈਰੋਲ ਦੇ ਦਿਓ। ਗਵਰਨਰ ਨੂੰ ਵੀ ਮਿਲ ਰਿਹਾ ਕਟਾਰੀਆ ਨੂੰ, ਉਹਦਾ ਬੁੱਚੜ ਬੇਅੰਤੇ ਦਾ ਪੋਤਾ ਜਿਹੜਾ ਜਿਹਨੇ ਬਹੁਤ ਵਾਰੀ ਹੁੰਦਾ ਵੀ ਉਹ ਪੈਰ ਦਾ ਅੰਗੂਠਾ ਮੂੰਹ 'ਚ ਪਾਇਆ ਹੁੰਦਾ ਜਦੋਂ ਬੋਲਣ ਲੱਗਦਾ, ਉਹਨੂੰ ਇਹ ਨਹੀਂ ਪਤਾ ਪੁੱਟ ਦਾ ਫੁੱਟ ਇਨ ਦਾ ਮਾਊਥ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ, ਉਹ ਵੀ ਕਹਿੰਦਾ ਜੀ ਹਾਂ ਮਾਂ ਪੁੱਤਰ ਦਾ ਤਾਂ ਮੇਲ ਹੋਣਾ ਚਾਹੀਦਾ। ਹਵਾਰੇ ਨੂੰ ਜ਼ਰੂਰ, ਮਾਂ ਨੂੰ ਭਾਵੇਂ ਹਵਾਰੇ ਦੇ ਗੁਨਾਹ ਨੇ ਪਰ ਮਾਂ ਦਾ ਤਾਂ ਨਹੀਂ, ਉਹ ਆਪਣੇ ਸਾਰੇ ਨੰਬਰ ਬਣਾਉਣ ਦੇ। ਤੇ ਉਹਨਾਂ ਨੇ ਕਿਹਾ ਸਰਕਾਰ ਨੇ ਜੀ 1 ਦਿਨ ਲਈ ਅਸੀਂ ਛੱਡ ਦਿੰਦੇ ਹਾਂ। ਉਹ ਇਹ ਹੈ ਗੈਰਤ। ਜਦੋਂ ਜਥੇਦਾਰ ਹਵਾਰਾ ਕੋਈ ਛੋਟਾ ਨਾਂ ਨਹੀਂ ਹੈ, ਉਹਨੇ ਕਿਹਾ ਵੀ ਇਹ ਨਹੀਂ ਵੀ ਮੈਂ ਹੁਣ ਤੁਹਾਡੇ 1 ਦਿਨ ਨੂੰ ਠੁੱਡ ਮਾਰਦਾ, ਕੱਲ੍ਹ ਨੂੰ ਜਿਹੜੀ ਮੇਰੀ ਮਾਂ ਮਰ ਵੀ ਜਾਏ, ਮੈਂ ਕੌਮ ਲਈ ਤੁਰਿਆ, ਮਾਂ ਨੂੰ ਮੇਰੀ ਨੂੰ ਕੌਮ ਜਿਹੜੀ ਆ ਉਹ ਦਾਹ ਸੰਸਕਾਰ ਕਰ ਦੇਗੀ, 1 ਦਿਨ ਦੀ ਪੈਰੋਲ ਤੇ ਮੈਂ ਉਦੋਂ ਵੀ ਨਹੀਂ ਹੋਣਾ। ਇਹ ਹੈ ਗੈਰਤ। ਔਰ ਇਹੀ ਹੈ ਜਦੋਂ ਅਮਿਤ ਸ਼ਾਹ ਲੁਧਿਆਣੇ ਦੇ ਇਕੱਠ ਦੇ ਵਿੱਚ ਕਹਿੰਦਾ ਕਿ ਜੀ ਮਾਫੀ ਦੇ ਦਿਓ, ਮਾਫੀ ਦੇ ਦਿਓ, ਇनको कैसे माफ़ी दे दें, ये तो माफ़ी मांगते ही नहीं है। ਇਹ ਹੈ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਵੀ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ, ਟੈਂ ਤੋੜਨ। ਹੁਣ ਇੱਕ ਪਾਸੇ ਤਾਂ ਇਹ ਅਣਖੀ ਟੈਂ ਵਾਲੇ ਨੇ, ਇਹਨਾਂ ਨੂੰ ਸੈਲਿਊਟ, ਸਲਾਮ, ਪ੍ਰਣਾਮ, ਜੋ ਲਫ਼ਜ਼ ਵੀ ਨੇ ਥੋੜੇ ਨੇ। ਹੁਣ ਬੇਗੈਰਤੀਆਂ ਦੀ ਕਹਾਣੀ ਵੀ ਸੁਣ ਲਓ। ਲੌਂਗੋਵਾਲ, ਕੱਲ੍ਹ ਉਹਦਾ ਅਸੀਂ ਜ਼ਿਕਰ ਕੀਤਾ ਸੀ, 20 ਅਗਸਤ 1985 ਨੂੰ ਜਿਹੜਾ ਉਹ ਨਰਕਗਾਮੀ ਹੋਇਆ, ਉਸ ਦਾ ਉਹ ਫੂੜੀ ਅਜੇ ਵੀ ਵਿਛਾਉਂਦੇ ਨੇ। ਅਕਾਲੀ ਦਲ ਦੋਨੋਂ ਪੁਨਰਜੀਵਤ ਕੇ ਪੁਨਰਮਰਤ, ਤੇ ਬਾਦਲਾਂ ਨੇ ਬੜਾ ਉੱਥੇ ਇਕੱਠ ਕੀਤੇ ਆਪਣੇ ਆਪਣੇ। ਪਹਿਲਾਂ ਇੱਕੋ ਥਾਂ ਦਾ ਪਰਮਿਟ ਦੇ ਦਿੱਤਾ ਸੀ ਵੀ ਆਪੋ 'ਚ ਇੱਕ ਦੂਜੇ ਨੂੰ ਡਾਂਗਾ ਮਾਰੋ, ਫਿਰ ਉਹਨਾਂ ਨੇ ਹੱਥ ਜੋੜੇ ਹੋਣੇ ਨੇ, ਇੱਕ ਪਾਸਾ ਦੂਜੇ ਪਾਸੇ ਚਲਾ ਗਿਆ। ਹੁਣ ਉੱਥੇ ਵੈਸੇ ਤਾਂ ਜਿਵੇਂ ਤੰਜ਼ ਕਿਸੇ ਨੇ ਕੀਤੀ ਸੀ, ਉਹਨਾਂ ਨੇ ਕਿਹਾ ਜੀ ਬਾਦਲ ਅਕਾਲੀ ਦਲ ਦੀ ਕਿੰਨੀ ਸਟਰੈਂਥ ਹੈ। ਕਹਿੰਦੇ ਵੀ ਇੱਕ ਸਾਲਾ, ਇੱਕ ਜੀਜਾ, ਇੱਕ ਜਿਹੜੀ ਹੈ ਉਹ ਸਾਲੀ, ਸਨਾ ਕੀ ਲੱਗੀ, ਸਾਲੇਹਾਰ ਬਾਦਲ ਦਾ ਲਈ ਹੈ। ਹੁਣ ਇੱਕੋ ਇੱਕ MP ਹੈ ਇਹਨਾਂ ਦੀ, ਉਹ ਹਰਸਿਮਰਤ ਕੌਰ ਬਾਦਲ ਹੈ। ਵਿਕਰਮ ਮਜੀਠੀਆ ਉਹਦੀ ਘਰ ਵਾਲੀ, ਉਹ ਇੱਕੋ ਇੱਕ BJP ਦੀ MLA ਹੈ। ਸੁਖਬੀਰ ਬਾਦਲ ਪ੍ਰਧਾਨ ਹੈ। ਸੋ ਪਾਰਟੀ ਉਹੀ ਹੈ, ਸਾਲੇਹਾਰ ਜੋ ਵੀ ਰਿਸ਼ਤਾ ਬਣਿਆ, ਇਸ ਤੋਂ ਬਿਯੋਂਡ ਤਾਂ ਹੈ ਹੀ ਨਹੀਂ। ਹੁਣ ਮਜੀਠੀਆ, ਵਿਕਰਮ ਮਜੀਠੀਆ ਡਰੱਗ ਦਾ ਵਪਾਰੀ, ਜਿਹੜਾ ਜਿਹਨੂੰ ਇਹ ਨਹੀਂ ਪਤਾ ਲੱਗਦਾ ਕਿ ਭਾਈ ਉਹ ਜਿਹੜਾ ਡੰਗਰਾਂ ਨੂੰ ਪੱਠੇ ਪਾਉਣ ਵੇਲੇ ਜਿਸ ਕਿਸਮ ਦੀਆਂ ਆਵਾਜ਼ਾਂ ਡੰਗਰ ਕੱਢਦੇ ਨੇ ਕਈ ਵਾਰੀ, ਇਹ ਉਵੇਂ ਦਾ ਕਰਦਾ। ਭੁੱਖੇ ਜਿਹੜੇ ਡੀਂਗ ਰਹੇ ਹੁੰਦੇ ਨੇ ਉਸ ਵਾਂਗ ਬੋਲਦਾ, ਉਹ ਵੀ ਉਹਨੂੰ ਲੱਗਦਾ ਵੀ ਪਤਾ ਨਹੀਂ ਸਾਰੇ ਬੋਲੇ ਹੀ ਬੈਠੇ ਹੋਏ ਨੇ। ਔਰ ਉਹਦੀ ਬਿਲਕੁਲ ਹੀ ਨਾ ਉਹਦੀ ਕੋਈ ਲੈਂਗੁਏਜ ਦੇ ਵਿੱਚ ਕੋਈ ਸਿਵਲਾਈਜ਼ਡ ਟੰਗ ਹੈ। ਹੁਣ ਉਹਨੇ ਇਹ ਬਿਆਨ ਦਾਗ ਦਿੱਤਾ। ਉਹਨੇ ਕਿਹਾ ਕਿ ਜੀ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ BJP ਔਰ ਅਕਾਲੀ ਦਲ ਰਲ ਕੇ ਇਲੈਕਸ਼ਨ ਲੜਨ, ਕਿਉਂਕਿ ਹਿੰਦੂ ਸਿੱਖ ਏਕਤਾ, ਪ੍ਰੋਗਰੈਸ, ਇਹ ਸਾਰੀ ਜਿਹੜੀ ਹੈ ਇਹਦੇ ਨਾਲ ਹੀ ਜੁੜੀ ਹੋਈ ਹੈ। ਔਰ ਉਹਨੇ ਟ੍ਰਿਬਿਊਨ ਨੇ ਹੈਡਲਾਈਨ ਲਾਈ, ਪੰਜਾਬ ਪੀਪਲ ਵਾਂਟ ਇਟ ਡਨ, SAD ਬੈਟਸ ਫॉर ਪੈਕਟ ਵਿਦ XLI BJP। ਤਰਲੇ ਕਰ ਰਹੇ ਨੇ
ਕਿ ਵੀ ਸਾਡੇ ਨਾਲ ਤੁਸੀਂ ਕਰੋ। ਔਰ ਜਿਹੜੀ ਦੂਜੀ ਮਾਈ ਹੈ ਜਿਹੜੀ ਵਿਚਾਰੀ ਨੇ ਅੱਧਾ ਕਿਲੋ ਮੇਕਅਪ ਥੱਪਿਆ ਹੁੰਦਾ ਹੈ ਜਾਣ ਤੋਂ ਪਹਿਲਾਂ, ਉਹਨਾਂ ਦੇ ਕਿਸੇ ਨੇ ਕਿਹਾ ਕਿ ਵੀ ਇਹ ਜਿਹੜਾ ਇਹਦਾ ਜਿਸ ਕਿਸਮ ਦਾ ਹੈ ਇਹ ਤਾਂ ਸਿੱਖੀ ਕੈਟਾਗਰੀ 'ਚ ਵੀ ਆਇਡੈਂਟੀਫਾਈ ਜਿਹੜੀ ਹੈ ਉਹ ਰੈਕਗਨਾਈਜ਼ ਹੁੰਦੀ। ਉਹ ਇਹ ਕਹਿੰਦੇ ਹੈ ਕਿ ਇਹ ਵੇਟ ਐਂਡ ਵਾਚ, ਇਹੋ ਜੋ ਸਮਝੌਤੇ ਹੋਣ, ਇਹੋ ਜਿਹੇ ਸਮਝੌਤੇ ਹੁਣ ਤੁਸੀਂ ਕਹਿੰਦੇ ਇੰਤਜ਼ਾਰ ਕਰੋ ਕਿ ਵੀ ਕੀ ਹੋਣ ਜਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਬਹੁਤ ਜਲਦੀ ਤੁਹਾਨੂੰ ਅਸੀਂ ਚੰਗੀ ਖਬਰ ਸੁਣਾਵਾਂਗੇ। ਔਰ ਹਰਸਿਮਰਤ ਰਿਮਾਰਕਸ ਡਿਡਨਟ ਗੋ ਅਨਨੋਟਿਸਡ ਇਨ ਦਿੱਲੀ। ਔਰ ਉਹਨੇ ਰਿਮਾਰਕ ਨੇ ਕਿ ਵੀ ਔਨ ਫਰਾਈਡੇ political circles were abuzz with what many saw as a major hint by Shromani Akali Dal that a ਘਰ ਵਾਪਸੀ to the BJP led NA alliance may finally be on the। ਹੁਣ ਉਹ ਕਹਿੰਦੇ ਵੀ ਸਾਡੀ ਵੀ ਘਰ ਵਾਪਸੀ ਕਰਾ ਦਿਓ। ਹੁਣ ਘਰ ਵਾਪਸੀ ਤਾਂ ਉਹ ਹੁੰਦਾ ਨਾ ਰੁੱਸ ਕੇ ਮੁੰਡਾ ਚਲਾ ਗਿਆ, ਉਹ ਹੁਣ ਉਹਨੂੰ ਸੀ ਵੀ ਮੈਨੂੰ ਪਿੱਛੇ ਮਨਾਉਣ ਆਉਣਗੇ, ਜਾਂ ਤੁਸੀਂ ਸਵੇਰ ਦਾ ਭੁੱਖਾ ਦੌੜ ਗਿਆ ਲੜ ਕੇ, ਸ਼ਾਮ ਹੋ ਗਈ, ਉਹਨੂੰ ਲੱਗਾ ਵੀ ਭੁੱਖ ਨਾਲ ਢਿੱਡ 'ਚ ਵੀ ਜਿਹੜਾ ਉਹ ਚੂਹੇ ਦੌੜ ਰਹੇ ਨੇ। ਫਿਰ ਉਹਨੇ ਦੇਖਿਆ ਵੀ ਡੰਗਰ ਜਿਹੜੇ ਨੇ ਉਹ ਚਰਾ ਕੇ ਵਾਪਸ ਆ ਰਹੇ, ਤੇ ਉਹ ਕੱਟਾ ਉਹਦੀ ਪੂਛ ਫੜ ਕੇ ਆ ਗਿਆ। ਫਿਰ ਉਹ ਕਹਿੰਦਾ ਨਹੀਂ ਮੈਂ ਤਾਂ ਨਹੀਂ ਸੀ ਆਉਂਦਾ, ਇਹ ਕੱਟਾ ਮੈਨੂੰ ਲੈ ਆਇਆ। ਹੁਣ ਹਾਲ ਇਹਨਾਂ ਦਾ ਇਹ ਹੈ ਕਿ ਵੀ ਕੋਈ ਬਹਾਨਾ ਲੱਭ ਰਹੇ ਨੇ ਕਿ ਵੀ ਸਾਨੂੰ ਨਾਲ ਲਾ ਲਓ, ਸਾਨੂੰ ਨਾ। ਔਰ ਹੋਣਾ ਇਹ ਹੈ ਵੀ ਉਹਨਾਂ ਨੇ ਜਿਹੜੀਆਂ ਅੱਧਿਓਂ ਜ਼ਿਆਦਾ ਸੀਟਾਂ ਬੀਜੇਪੀ ਨੇ ਆਪਣੇ ਕੋਲ ਰੱਖਣੀਆਂ ਹੁੰਦਾ। ਅਦਰਵਾਈਜ਼ ਤਾਂ ਇਹ ਹੁੰਦਾ ਸੀ 117 ਸੀਟਾਂ ਪੰਜਾਬ ਅਸੈਂਬਲੀ ਦੀਆਂ ਬੀਜੇਪੀ ਨੂੰ 22 ਸੀਟਾਂ ਛੱਡਦੇ ਸੀ। ਅੱਛਾ, ਹੁਣ ਇਹ ਅੱਧ ਤੋਂ ਜ਼ਿਆਦਾ ਉਹਨਾਂ ਨੂੰ ਦੇਣ ਨੂੰ ਤਿਆਰ, ਉੱਥੇ ਤਰਲੇ ਨੇ ਕਿ ਵੀ ਸਾਨੂੰ ਤੁਸੀਂ ਲੈ ਲਓ। ਔਰ ਇਸ ਸਾਰੇ ਦੇ ਚੱਲਦਿਆਂ ਇਸ ਵੇਲੇ ਇੱਕ ਦਿਲਚਸਪ ਸਟਰਗਲ ਵੀ ਬਣੀ ਹੋਈ ਹੈ। ਪੰਥਕ ਧਿਰਾਂ ਜਿਨ੍ਹਾਂ ਨੂੰ ਇਹ ਸਮਝਦੇ ਸੀ ਕਿ ਜੀ ਬਾਦਲਾਈਟ ਸਾਡੇ ਝੋਲੇ 'ਚ ਨੇ ਤਾਂ ਬਾਕੀ ਸਾਰੇ, ਜੇ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਡਿਬਰੂਗੜ੍ਹ ਭੇਜ ਦਿੱਤਾ ਬਾਕੀ ਸਾਰੇ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਜਿਹੜੀਆਂ ਦੂਸਰੀਆਂ ਪੰਥਕ ਧਿਰਾਂ ਨੇ ਸਾਡੀਆਂ, ਉਹ ਵਾਰਿਸ ਪੰਜਾਬ ਦੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਦਲ ਖਾਲਸਾ, ਦਲ ਖਾਲਸਾ ਤਾਂ ਚਲੋ ਇਲੈਕਸ਼ਨਸ ਤੋਂ ਡਿਸਟੈਂਸ ਮੇਨਟੇਨ ਕਰਦਾ, ਇਹਨਾਂ ਨੂੰ ਕੋਈ ਜੁਆਇੰਟ ਸਟ੍ਰੈਟਜੀ ਵਰਕਆਊਟ ਕਰਨੀ ਪਏਗੀ। ਕਿਉਂਕਿ ਇਸ ਵੇਲੇ ਜਿਹੜਾ ਉਭਾਰ ਹੈ ਉਹ ਪੰਥਕ ਹੈ, ਲੋਕ ਸਮਝਦੇ ਨੇ। ਸਾਡੇ ਲਈ ਤਾਂ ਜਿਵੇਂ ਮੈਂ ਰਿਪੀਟਡਲੀ ਕਿਹਾ ਕਿ ਵੀ ਸਾਡਾ ਤਾਂ ਇੰਡੀਅਨ ਇਲੈਕਟੋਰੇਟ ਸਿਸਟਮ ਦੇ ਉੱਤੇ ਨਾ ਕਦੇ ਯਕੀਨ ਸੀ ਨਾ ਹੈ। ਜੂਨ 84 ਫਾਈਨਲ ਵਾਟਰਸ਼ੈਡ ਸੀ, ਉੱਥੋਂ ਕੁਛ ਨਹੀਂ ਕੱਢਣ ਪਾਉਣ ਨੂੰ ਹੈਗਾ। ਪਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੀ ਕੋਈ ਫਰੰਟ ਖਾਲੀ ਨਹੀਂ ਛੱਡਣਾ ਚਾਹੀਦਾ, ਇਹਨਾਂ ਨੂੰ ਬੀਜੇਪੀ ਦੇ ਪੰਜਾਬ 'ਚ ਪੈਰ ਨਹੀਂ ਲੱਗਣ ਦੇਣੇ ਚਾਹੀਦੇ, ਜਿਹਦੇ ਨਾਲ ਅਸੀਂ ਸਹਿਮਤ ਹਾਂ, ਉਹ ਇਹ ਦੇਖਣ ਵੀ ਇਹ ਨਾ ਹੋਏ ਕਿ ਆਪਸੀ ਜਿਹੜੇ ਟਕਰਾਅ ਔਰ ਵੋਟਾਂ ਦੀ ਵੰਡ ਤੋਂ ਬਾਅਦ ਇੱਕ ਹੰਗ ਅਸੈਂਬਲੀ ਹੋਏ ਔਰ ਫਿਰ ਉਹ ਗਵਰਨਰ ਰੂਲ ਲਾਉਣ। ਫਿਰ ਉਹ ਜਿਵੇਂ ਵੋਟਾਂ ਉਹਨਾਂ ਨੇ 2 ਮਿਲੀਅਨ ਤੋਂ ਜ਼ਿਆਦਾ ਕੱਟ ਦਿੱਤੀਆਂ ਨੇ, ਮਿਲੀਅਨ 2 ਮਿਲੀਅਨ ਹੋਰ ਬਣਾਉਣੀਆਂ ਨੇ, ਫਿਰ ਬਾਈ ਹੁੱਕ ਔਰ ਬਾਈ ਕਰੁੱਕ ਜਿਵੇਂ ਉਹਨਾਂ ਨੇ ਵੈਸਟ ਬੰਗਾਲ ਦੀ ਇੱਕ ਮਜ਼ਬੂਤ ਥੰਮ ਮਮਤਾ ਬੈਨਰਜੀ ਨੂੰ ਵੀ ਹਿਲਾ ਦਿੱਤਾ ਹੈ, ਇਵੇਂ ਹੀ ਦਾ ਡਰਾਮਾ ਪੰਜਾਬ 'ਚ ਕਰਨ। ਸੋ ਅਸੀਂ ਦੇਖ ਰਹੇ ਹਾਂ ਵੀ ਇੱਕ ਪਾਸੇ ਬਾਣਕ ਪੰਜਾਬੀ ਨੇ, ਬਾਣਕ ਸਿੱਖ ਨੇ, ਜਿਨ੍ਹਾਂ ਨੇ ਕੰਪਲੀਟ ਪੰਜਾਬ ਬੰਦ ਕਰਕੇ ਮੈਸੇਜ ਦਿੱਤਾ ਹੈ, ਤੇ ਦੂਸਰੇ ਪਾਸੇ ਇਹ ਬਾਦਲਾਈਟ ਬੇਗੈਰਤ ਬੇਆਬਰੂ ਕਿਸਮ ਦੇ ਲੋਕ ਜਿਨ੍ਹਾਂ ਦੇ ਕੋਲ ਸਵਾਏ ਸੈਲਫ ਇੰਟਰਸਟ ਦੇ, ਆਪਸੀ ਹਿੱਤਾਂ ਨੂੰ, ਆਪਣੇ ਸਵੈ ਹਿੱਤਾਂ ਨੂੰ ਪੱਠੇ ਪਾਉਣ ਦੇ, ਜਿਨ੍ਹਾਂ ਦੇ ਅੰਦਰ ਕੋਈ ਸਿੱਖੀ ਦਾ ਕਣ ਨਹੀਂ ਹੈ। ਸੋ ਲੱਖ ਦੀ ਲਾਹਨਤ ਤਾਂ ਥੋੜੀ ਬਣਦੀ ਹੈ, ਵੈਸੇ ਉਹਨੂੰ ਥੋੜਾ ਜਿਹਾ 10 ਨਾਲ ਜਰਬ ਦੇ ਲਓ। ਬਿਲਕੁਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਰੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।